इज्जत जिधर उन्हें अपनी जान दी। मैं सिर्फ बेटा चाहती हूँ। मैंने कहा सिद्धू साहब ने क्या ये बयान पहली बार देते हैं? बेटा मेरी गल सुनो, मेरी गल में ਅੱਗੇ ਨਹੀਂ ਆ ਰਹੇ मैं जो आ रहे हैं? नॉलेज है मैं ਤੁਹਾਨੂੰ ਦੱਸਦਾ। ਇਹ ਹੁਣ ਤੁਸੀਂ ਪ੍ਰੈਸ ਵਾਲੇ ਤੁਹਾਡੇ ਕੋਲ ਬਹੁਤ ਪਾਵਰ ਹੈ। ਇਹ ਹੁਣ ਤੁਸੀਂ ਦੇਖ ਲਓ, ਪਹਿਲਾਂ ਦਿੱਤਾ ਬਾਅਦ ਚ ਦਿੱਤਾ, ਕਿੰਨੇ ਦਿੱਤੇ ਮੈਨੂੰ। ਜਿਹੜੀ ਚੀਜ਼ ਮੈਂ ਤੁਹਾਨੂੰ ਉਹ ਦੱਸਣੀ ਹੈ। मैं शहरी नहीं जरा नहीं, ये सवाल इसलिए पूछा गया जी कि ये पुराना है नया है, ये जे किधरे पुराना है तो पूरी आज वजह क्या डिस्क्लोज कर दी ते जे नवा है तो वो आज पता चल रहा है। डिस्क्लोज होई हुई है। मेरी मां ने केस कीता होया, वो मर गई। मैं हुन नहीं डिस्क्लोज कर रही। मैं पुराना मुद्दा जिदे करके वो वारसा दी तरह मर गई, मैं उन दोबारा चक रही हां जेड़ा वो चाहती सी। मेरा नाम क्लियर ਤੁਹਾਡੇ ਕਹਿਣ ਦਾ ਮਤਲਬ ਹੈ 1987 ਚ ਇੱਕ ਆਰਟੀਕਲ ਛਪਦਾ ਹੈ ਜਿਸ ਦੇ ਵਿੱਚ ਇਹ ਕਹਿੰਦੇ ਨੇ ਕਿ 2 ਸਾਲ ਦਾ ਜਦੋਂ ਮੈਂ ਸੀ ਉਦੋਂ ਸੈਪਰੇਸ਼ਨ ਹੋ ਗਈ ਸੀ, ਲੇਕਿਨ ਇਹ ਝੂਠੀ ਸਟੇਟਮੈਂਟ ਸੀ ਤੁਹਾਡੀ ਮਾਂ ਨੂੰ ਔਰ ਤੁਹਾਨੂੰ ਜਿਹੜਾ ਜਾਇਦਾਦ ਤੋਂ ਬੇਦਖਲ ਕਰਨ ਦੇ ਲਈ, ਤੇ ਉਹਦਾ ਹੁਣ ਤੁਸੀਂ ਪ੍ਰੂਫ ਮੰਗ ਰਹੇ ਹੋ ਕਿ ਇਹ ਝੂਠੀ ਸਟੇਟਮੈਂਟ ਕਿਉਂ ਲੱਗੀ? मैं पूछ रहा हूं आज की ये स्टेटमेंट ये स्टेटमेंट ਤੁਸੀਂ ਅੱਜ ताही ਤੁਹਾਨੂੰ ਦੱਸੂਗੀ ਜੋ ਮੇਰੇ ਹੱਥ ਚੋਂ ਹੈ ਹੀ ਨਹੀਂ ਇਹਦਾ प्रॉपर्टी स्टेटमेंट। कोई कानूनी कार्रवाई कर रहे हो ਤੁਸੀਂ ਕਹਿ ਰਹੇ ਹੋ मैं कुछ नहीं कर रही, मेरी मां ने कीता। मैं ਤੁਹਾਡੇ ਕੋਲ ਪਹਿਲੀ ਵਾਰੀ ਆਈ ਹਾਂ क्योंकि ਮੈਨੂੰ ਆਰਟੀਕਲ ਹੁਣ ਮਿਲਿਆ। ਇਹ 87 ਦਾ ਆਰਟੀਕਲ ਹੈ ਜੀ, 87 ਦਾ। ਇਹ ਸਾਰੇ ਤੁਸੀਂ ਕਾਪੀ ਲੈ ਸਕਦੇ ਹੋ, ਸਾਰੇ मैं सामने ਇਹ ਨੇ ਇੰਡੀਆ ਟੁਡੇ ਨੂੰ ਦਿੱਤੀ ਹੈ मैं सामने ਜਿਹਦੇ ਚ ਇਹਨੇ ਕਿਹਾ ਮੈਂ 2 ਸਾਲ ਦਾ ਸੀ ਜਦੋਂ ਮੇਰੇ ਮਾਂ ਪਿਓ नीचे करो मैम, नीचे करो। ਸੈਪਰੇਸ਼ਨ ਹੋ ਗਈ ਤੇ ਮੇਰੀ ਮਾਂ ਤੇ ਭੈਣਾਂ ਨਾਲ ਮੇਰਾ ਕੋਈ ਲਿੰਕ ਨਹੀਂ ਹੈ। ਮੈਡਮ ਤੁਹਾਨੂੰ ਇਹ ਪਤਾ ਹੈ ਇਸ ਦੇ ਨਾਲ ਨਵਜੋਤ ਸਿੰਘ ਸਿੱਧੂ ਦਾ ਕਿੰਨਾ ਵੱਡਾ ਨੁਕਸਾਨ ਹੋ ਜਾਏਗਾ? ਤੁਹਾਨੂੰ ਇਸ ਚੀਜ਼ ਦੀ ਗੱਲ ਸਮਝ ਹੈ ਵੀ ਜਿਹੜੀ ਤੁਸੀਂ ਸਟੇਟਮੈਂਟ ਦੇ ਰਹੇ ਹੋ ਇਸ ਦੇ ਨਾਲ ਨਵਜੋਤ ਸਿੰਘ ਸਿੱਧੂ ਦਾ ਕਿੰਨਾ ਵੱਡਾ ਨੁਕਸਾਨ ਹੋਵੇਗਾ? ਤੁਸੀਂ ਮੇਰੇ ਤੋਂ ਇਹ ਸਵਾਲ ਪੁੱਛਣ ਦੀ ਬਜਾਏ ਤੁਸੀਂ ਨਵਜੋਤ ਸਿੰਘ ਨੂੰ ਪੁੱਛ ਸਕਦੇ ਹੋ ਜਦ ਤੇਰੀ ਭੈਣ ਤੈਨੂੰ ਮਿਲਣ ਆਈ ਸੀ, ਜਦ ਤੇਰੀ ਭੈਣ ਤੈਨੂੰ WhatsApp ਤੇ ਮੈਸੇਜ ਭੇਜਦੀ ਸੀ ਕਿ ਤੂੰ ਕੀ ਕਰ ਰਿਹਾ ਆਪਣੀ ਫੈਮਿਲੀ ਨਾਲ। You are a good person, what you are doing to your family। ਜਦੋਂ ਤੂੰ ਆਪਣੀ ਭੈਣਾਂ ਨੂੰ ਨੌਕਰਾਂ ਦੇ ਜਾਂ ਜਸਬੀਰ ਕੌਰ ਕਹਿ ਦਿੰਦੀ ਸੀ ਮੈਂ ਸੁੱਤੀ ਪਈ ਆ, ਚਾਬੀ ਨਹੀਂ ਮੈਂ ਦੇਣੀ, ਦਰਵਾਜ਼ਾ ਨਹੀਂ ਖੁੱਲ੍ਹਣਾ, ਤੂੰ ਉਹਦਾ ਕੁਝ ਕੀਤਾ ਸੀ ਵੀ ਉਹ ਇਹ ਕੁਐਸਚਨ ਤੁਸੀਂ ਉਹਨੂੰ ਪੁੱਛੋ, ਮੈਨੂੰ ਪੁੱਛਣ ਦੀ ਬਜਾਏ ਮੈਨੂੰ ਮਜਬੂਰ ਕੀਤਾ ਗਿਆ। ਮੈਂ ਕਿਸੇ ਇਲੈਕਸ਼ਨ ਵਿੱਚ ਨਹੀਂ ਤੁਸੀਂ ਸ਼ਹਿਰੀ ਦੀ ਨਾਮ ਲਿਆ ਤੁਹਾਨੂੰ ਜਸਬੀਰ ਕੌਰ ਨਹੀਂ ਪਤਾ ਜਿਹੜੀ ਉਸ ਘਰ ਦੀ ਸੱਸ ਹੈ, ਇਹਦੀ ਸੱਸ ਜਿਹਦੇ ਕਰਕੇ ਕੋਈ ਚੱਲਦਾ ਹੀ ਨਹੀਂ, ਉਹਦਾ ਨਹੀਂ ਪਤਾ। ਉਹਦੇ ਬਿਨਾਂ ਕੋਈ ਚੱਲ ਨਹੀਂ ਸਕਦਾ, ਘਰ ਵੜ ਨਹੀਂ ਸਕਦਾ। ਮੈਮ ਵੀ ਵੁੱਡ ਲਾਈਕ ਟੂ ਨੋ ਪ੍ਰੋਪਰਟੀ ਦਾ ਕੀ ਵੈਲਿਊਸ ਮੈਂ ਕੁਛ ਨਹੀਂ ਜਾਣਦਾ ਭਾਈ ਸਾਹਿਬ। ਉਸ ਚੀਜ਼ਾਂ ਸੀਗੀਆਂ, ਘਰ ਸੀ, ਜ਼ਮੀਨ ਸੀ ਭਾਈ ਸਾਹਿਬ ਜਿਹਦੇ ਤੋਂ ਮੈਂ ਕੁਛ ਨਹੀਂ, ਮੈਨੂੰ ਅਸੀਂ ਕਦੀ ਇतना ਸੋਚਿਆ ਨਾ, ਮੇਰੀ ਮਾਂ ਨੇ ਕਦੀ ਸੋਚਿਆ। ਮੈਨੂੰ ਇਹ ਪਤਾ ਹੈ ਘਰ ਸੀ, ਕੋਠੀ ਸੀ, ਜਗਾਤ ਸੀ, ਰੋਡ ਸੀ, ਜ਼ਮੀਨ ਸੀ। ਮੈਨੂੰ ਨਹੀਂ ਪਤਾ ਉਹਦੀ ਕੀ ਮੇਰੇ ਪਿਓ ਦੀ ਪੈਨਸ਼ਨ ਪਈ ਸੀ, ਜ਼ਮੀਨ ਕਿੱਥੇ ਸੀ, ਕਿੰਨੀ ਸੀ? ਮੇਰੇ ਨਾਮਦਾਰ ਕੇ ਨਾਭੇ ਦੇ ਸੀ, ਮੈਨੂੰ ਨਹੀਂ ਇੰਨੀ ਡਿਟੇਲ ਪਤਾ। ਉਹਦੇ ਨੇੜੇ ਜਿਹੜੇ ਵਨ ਹਾਊਸ ਯੂ ਹੈਵ ਇਨ ਪਟਿਆਲਾ ਵਿਚ ਹਾਂਜੀ ਜਿਹੜੇ ਮੇਰੇ ਮਾਂ ਪਿਓ ਨੇ ਆਪ ਬਣਵਾਇਆ। ਬਹੁਤ ਤੇਜ਼ ਹੈ। ਸੋ ਇਹਨੇ ਹੁਣ ਵੀ ਜਗਬਾਣੀ ਨੂੰ 5-6 ਦਿਨ ਹੋਏ ਇੱਕ ਬਣਾਈਏ, ਟੇਪ ਦਿੱਤੀ ਹੈ, ਇਹਨੇ ਇੰਟਰਵਿਊ ਦਿੱਤੀ ਹੈ, ਮੈਂ ਇੱਥੇ ਸੀ ਜਦੋਂ ਇਹਨੇ ਕੀਤੀ ਹੈ। ਉਹਦੇ ਵਿੱਚ ਵੀ ਜੋ ਕੁਛ ਇਹਨੇ ਕਿਹਾ ਆਪਣੇ ਮਾਂ ਪਿਓ ਬਾਰੇ 100% true, 120% true। ਉਹਦੇ ਵਿੱਚ ਵੀ ਆਖਿਆ ਜੀ ਇਹ ਤੁਸੀਂ ਦੇਖੋ, ਤੁਸੀਂ ਮੀਡੀਆ ਵਾਲੇ ਦੇਖ ਲਓ, ਜਗਬਾਣੀ YouTube
ਸੁਮਨ ਜੀ ਇਹ ਆਰਟੀਕਲ ਤੁਸੀਂ ਕਿੱਦਾਂ ਤੁਹਾਨੂੰ ਮਿਲਿਆ ਹੈਗਾ, ਕਿੰਨੀ ਮੁਸ਼ਕਲ ਕਰਨੀ ਦੀ ਕੋਈ ਆਰਟੀਕਲ ਲਗਾਈ ਸੀ ਜਾਂ ਕਿੰਨੇ ਜਾ ਕੇ ਲੈ ਕੇ ਆਏ? ਮੈਨੂੰ ਇਹਨਾਂ ਨੇ ਬਹੁਤ ਮੁਸ਼ਕਲ ਕਰਨੀ ਪਈ ਜਦੋਂ ਮੇਰੀ ਭੈਣ ਦੀ ਡੈਥ ਹੋਈ 13 ਦੇ ਵਿੱਚ। ਮੈਨੂੰ ਕਿਸੇ ਨੇ E9 ਦੀ ਨਿਊਜ਼ ਵਾਲਿਆਂ ਦੇ ਨਾਲ ਮਿਲਾਇਆ। ਮੈਂ ਨਹੀਂ ਉਹਨਾਂ ਨੇ ਮੇਰੀ ਇੰਟਰਵਿਊ ਲਈ ਇਹਨਾਂ ਨੇ ਮੈਂ ਨਹੀਂ ਆਪਣੇ ਭਰਾ ਦੇ ਬਾਰੇ ਕੁਝ ਕਿਹਾ। ਮੈਂ ਉਹਨੂੰ ਕਿਹਾ ਇਹਨਾਂ ਨੂੰ ਵੀ ਮੈਨੂੰ ਕੋਈ ਇੰਡੀਆ ਟੁਡੇ ਦਾ ਬੰਦਾ ਮਿਲ ਸਕਦਾ ਹੈ। ਮੈਂ ਇੰਡੀਆ ਟੁਡੇ ਤੋਂ ਆਪਣੇ ਭਰਾ ਦਾ ਇੰਟਰਵਿਊ ਕਰਨਾ। ਉਹਨੇ ਮੈਨੂੰ ਇੰਡੀਆ ਟੁਡੇ ਵਾਲੇ ਦਾ ਨੰਬਰ ਭੇਜਿਆ। ਉਹ ਬੰਦੇ ਨੇ ਮੈਨੂੰ ਲਿੰਕ ਦਿੱਤਾ ਇੰਡੀਆ ਟੁਡੇ ਦਾ ਪੁਰਾਣਾ ਵੀ ਤੁਸੀਂ 86 ਤੋਂ ਮੈਂ ਕਿਹਾ ਸੀ 86 ਤੋਂ ਮੈਨੂੰ ਲਿੰਕ ਭੇਜੋ ਤਾਂ ਕਿ ਮੈਂ ਲੱਭ ਸਕਾਂ। ਉਹਨੇ ਮੈਨੂੰ ਲਿੰਕ ਭੇਜਿਆ। ਮੈਂ ਬੜੀ ਲੱਭਣ ਦੀ ਕੋਸ਼ਿਸ਼ ਕੀਤੀ 2 ਸਾਲਾਂ ਦੀ ਕਹਾਣੀ ਸੀ। ਬੇਸਿਕਲੀ ਮੈਂ ਇਹਨੂੰ ਪੁੱਛਣਾ ਸੀ ਵੀ ਆ ਜੋ ਕੁਝ ਚੁੱਕਿਆ ਹੈ ਸੱਚ ਹੈ ਬੇਟਾ ਕਿ ਝੂਠ ਹੈ, ਮੈਨੂੰ ਦੱਸ। ਆਪਾਂ ਦੋਨੋਂ ਭੈਣ ਭਰਾ ਬੈਠੇ ਆ। ਮੈਂ ਇਹਦੇ ਲਈ ਕੱਢੀ ਸੀ, ਮੈਂ ਤੁਹਾਡੇ ਲਈ ਨਹੀਂ ਸੀ ਕੱਢੀ। ਮੈਂ ਮੀਡੀਆ ਚਾਲ ਲਈ ਨਹੀਂ ਸੀ ਕੀਤੀ। ਮੈਂ ਆਪਣਾ ਝੱਗਾ ਚੱਕ ਰਹੀ ਹਾਂ। ਤੁਹਾਨੂੰ ਲੱਗਦਾ ਮੈਨੂੰ ਫੀਲਿੰਗ ਹੋ ਰਿਹਾ ਮੇਰੇ ਪਰਿਵਾਰ ਦਾ ਝੱਗਾ ਚੱਕ ਮੇਰਾ ਢਿੱਡ ਨੰਗਾ ਹੋ ਰਿਹਾ। ਮੇਰਾ ਬੱਚਾ ਵਰਗਾ ਭਰਾ ਨਾ ਕਦੀ ਵੀ ਤੁਸੀਂ ਕਹਿੰਦੇ ਜੁਡੀਸ਼ੀਅਲ ਸੈਪਰੇਸ਼ਨ ਕਦੀ ਵੀ ਨਹੀਂ ਹੋਈ। ਕਦੀ ਵੀ ਨਹੀਂ ਹੋਈ। ਸੁਮਨ ਜੀ ਤੁਸੀਂ ਦੱਸੋ ਲੋਕਾਂ ਨੂੰ ਵੀ ਨਵਜੋਤ ਸਿੰਘ ਸਿੱਧੂ ਕਿੱਦਾਂ ਦਾ ਬੰਦਾ ਹੈ? ਕਿਉਂਕਿ ਇਹਨੂੰ ਪਤਾ ਹੈ ਤੁਸੀਂ ਦੇਖੋ ਮੇਰਾ ਭਰਾ ਮੇਰੇ ਬੱਚਿਆਂ ਵਰਗਾ। ਮੈਂ ਉਹਦੇ ਬਾਰੇ ਮਾੜਾ ਵੀ ਨਹੀਂ ਕਹਿ ਸਕਦੀ। ਮੈਂ ਨਹੀਂ ਕਹਿ ਸਕਦੀ ਉਹ ਮੇਰਾ ਭਰਾ ਇੱਕੋ ਭਰਾ ਔਰ ਮੇਰੇ ਬੱਚਿਆਂ ਵਰਗਾ। ਮੈਂ ਉਹਦੇ ਲਈ ਕੋਈ ਮਾੜਾ ਨਹੀਂ ਕਹਿ ਸਿਰਫ ਆਪਣੀ ਮਾਂ ਲਈ ਜਸਟਿਸ ਚਾਹੀਦਾ। ਤੁਸੀਂ ਇੰਡੀਆ ਤੋਂ ਆਏ ਸੀ। ਲੋਕੀ ਵਿਸ਼ਵਾਸ ਕਰਨ ਜਾਂ ਨਾ ਕਰਨ ਇਹ ਲੋਕਾਂ ਦੇ ਇਹ ਭਰਾ ਮੇਰੋ ਭੈਣਾਂ ਮੇਰੀਓ ਇਹ ਲੋਕਾਂ ਦੇ ਉੱਤੇ। ਮੈਂ ਕਿਸੇ ਨੂੰ ਕੁਝ ਮੈਂ ਤਾਂ ਸਿਰਫ ਹੱਥ ਮਦਦ ਮੰਗ ਰਹੀ ਹਾਂ। ਇਹ ਤੁਹਾਡੇ ਤੇ ਹੈ ਯਕੀਨ ਕਰਨਾ ਨਹੀਂ ਕਰਨਾ। यूएस कितनी देर में इंडिया मैं इंडिया 13 जनवरी आई थी। मैं हर साल नहीं आई। मैं 90 ਦੀ ਉੱਥੇ ਗਈ ਹੋਈ ਹਾਂ। 89 ਚ ਮੇਰੀ ਮਾਂ ਦੀ ਡੈਥ ਹੋਈ ਸੈਪਟੈਂਬਰ। ਮੈਂ ਫਰਵਰੀ 90 ਚਲੀ ਗਈ। ਮੈਂ ਤੇ ਮੇਰਾ ਘਰ ਵਾਲਾ ਪਹਿਲਾਂ ਹੀ ਉੱਥੇ ਸੀ। ਉਹਦੇ ਕੋਲ ਗ੍ਰੀਨ ਕਾਰਡ ਸੀ। ਉਹਨੇ ਡਾਕਟਰੀ ਪਾਸ ਕੀਤੀ ਹੋਈ ਸੀ ਉੱਥੇ। ਉਹਦੇ ਬੇਸ ਤੇ ਮੈਨੂੰ ਤਾਂ ਗ੍ਰੀਨ ਕਾਰਡ ਮਿਲਿਆ ਤੇ ਮੈਂ ਚਲੀ ਗਈ। यूएस ਕਿੱਥੇ ਰਹਿੰਦੇ ਹੋ ਜੀ? ਅਸੀਂ ਰਹਿੰਦੇ ਹਾਂ ਰੋਚੈਸਟਰ ਨਿਊਯਾਰਕ। ਨਾਇਗਰਾ ਫਾਲ ਦੇਖੋ 15 ਸਾਲ ਤੋਂ ਪਿਛਲੇ 15 ਸਾਲ ਤੇ ਮੈਂ ਹਰ ਸਾਲ ਇੱਥੇ ਆਉਂਦੀ ਸੀ। ਤੁਸੀਂ ਉੱਥੇ ਦਰਸ ਕਰਦੇ ਹੋ ਬਾਲੀਵੁੱਡ ਨੂੰ? ਮੈਂ ਕੁਝ ਨਹੀਂ ਕਰਦੀ ਜੀ। ਮੇਰਾ ਘਰ ਵਾਲਾ ਡਾਕਟਰ ਹੈ। ਮੈਂ ਪਿਛਲੇ 10-12 ਸਾਲ ਤੋਂ ਕੋਈ ਨੌਕਰੀ ਨਹੀਂ ਕਰਦੀ। ਰੱਬ ਨੇ ਸਾਨੂੰ ਵਾਹਿਗੁਰੂ ਨੇ ਮਿਹਰ ਕੀਤੀ ਹੈ। ਸਾਡੇ ਹੱਥਾਂ ਨੂੰ ਨਾ ਮਾਸੀ ਜਦੋਂ ਮੀਆਂ ਬੀਬੀ ਹੋ ਗਏ ਸੀ ਸਾਡੀ ਜੇਬ ਚ $80 ਸੀ। $80 ਲੈ ਕੇ ਅਸੀਂ ਨਿਊਯਾਰਕ ਉਤਰੇ ਸੀ ਦੋਨੋਂ ਮੀਆਂ ਬੀਬੀ। ਅਸੀਂ ਦੋਨੋਂ ਡਾਕਟਰ ਸੀ। ਸਾਡੀ ਉੱਥੇ ਕੋਈ ਫੈਮਿਲੀ ਮੈਂਬਰ ਨਹੀਂ ਸੀ ਵੀ ਸਾਨੂੰ ਸਪੋਰਟ ਹੋਵੇ। ਇਹਦੇ ਕੋਲ ਲੱਖਾਂ ਕਰੋੜਾਂ ਸੀ ਉਦੋਂ ਵੀ। ਕਦੀ ਇਸ ਤੋਂ ਮੰਗਿਆ ਕਦੀ ਇਹਨੂੰ ਜਿਤਾਇਆ ਵੀ ਸ਼ਹਿਰੀ ਸਾਨੂੰ ਲੋੜ ਹੈ। ਮੇਰੀ ਭੈਣ ਇੱਥੇ ਅੰਨੀ ਸੀ ਆਲਮੋਸਟ। ਇਹਨੂੰ ਪਤਾ ਸੀ। ਉਹਨੇ ਮੰਗਿਆ ਇਸ ਤੋਂ ਕੁਝ। What's the name ਜੀ? ਮੇਰੀ ਭੈਣ ਦਾ ਨਾਮ ਸੀ ਮਿਸਿਸ ਨੀਲਮ ਮਹਾਜਨ। ਮੇਰੀ ਮਾਂ ਹਿੰਦੂ ਸੀ ਨਿਰਮਲ। ਮੇਰੀ ਨਾਨੀ ਕੁਮਾਰੀ ਸੀ ਵਿਡੋ ਲੇਡੀ। ਉਹਨੇ ਆਪਣਾ ਘਰ ਬਣਾਇਆ ਸੀ ਸ਼ਾਮ ਸਿੰਘ ਰੋਡ ਤੇ। ਉਹਨੇ ਆਪਣੇ ਘਰ ਦੇ ਪਿੱਛੇ ਜਿੰਨੇ ਘਰ ਦੀ ਜ਼ਮੀਨ ਸੀ 300 ਗਜ਼ ਉਨੀ ਜ਼ਮੀਨ ਪਿੱਛੇ ਲੈ ਕੇ ਉਹਨੇ ਮੰਦਰ ਬਣਾਇਆ। ਕਿਸੇ ਤੋਂ ਪੈਸਾ ਨਹੀਂ ਲਿੱਤਾ। ਆਪ ਆਪਣਾ
चौदा इकट्ठा करके जिद्दा मर्जी उन्हें मंदिर बना के दान देता, वो मंदिर खाले की मूर्ति लगी, फोटो लगी हुई है, माता को शल्या देवी मंदिर कहते हैं। ਜਿਹੜੀਆਂ ਇਹ ਗੱਲਾਂ ਕਰਦਾ ਹੈ ਤੂੰ ਕਰ ਤਰ੍ਹਾਂ ਰੱਬ ਤੈਨੂੰ ਬੋਲਦਾ ਵਾਹਿਗੁਰੂ ਬਣਾਈਆਂ ਕਰਨੀਆਂ, ਵਾਹਿਗੁਰੂ ਇਹਨੂੰ ਮੋੜ ਇਹਦੀ ਪੈਸੇ ਦੀ ਭੁੱਖ ਨਹੀਂ ਕਿਸੇ ਤਰੀਕੇ ਮੁਕਦੀਆਂ ਮੁਕਾ ਇਹਨੂੰ ਮੋੜ ਦੇ ਪਰ ਮੇਰੇ ਮਾਂ ਦਾ ਨਾਮ ਝੂਠ ਨਾ ਬੋਲੇ ਹੁਣ ਆਪਣੀ ਜ਼ੁਬਾਨ ਨੂੰ ਲਗਾਮ ਦੇ अमित भाई कोई सवाल है? वन करा दो, वन टू। ਮੈਨੂੰ ਕਿਤੇ ਵੜਨ ਦੀ ਇਜਾਜ਼ਤ ਨਹੀਂ ਹੈ, ਨਾ ਮੇਰੀ ਭੈਣ ਨੂੰ ਸੀ ਕਿਤੇ ਵੀ ਕਿਸੇ ਘਰ ਅਸੀਂ ਨਹੀਂ ਜਾ ਸਕਦੀਆਂ ਜਿੱਥੇ ਸਾਡਾ ਬਚਪਨ ਬੀਤਿਆ ਜੱਦੀ अमित भाई ਅਸੀਂ ਨਹੀਂ बार बार आप कह रहे हो कि पॉलिटिकल नहीं है, लेकिन आपको पता है चुनाव है और आज ही खत्म कर दो। मेरी गल सुनो, कितना टाइम सही टाइम हो सकता है अपना चंगा चक्कर ले मैंने दसो तुसी दसो भी जो किसी ने अपना चंगा चक्के अपना ठिकाना कितना टाइम तो रिव्यू करे। मैं तो इलेक्शन है टाइम चंगा एक मां एक बहन ਮੈਨੂੰ ਪੁੱਛ ਤੁਸੀਂ ਜਵਾਬ ਦਿਓ ਮੈਨੂੰ ਰੱਬ ਨੂੰ ਬਸ ਪਲੀਜ਼ ਨੋ ਮੋਰ ਕੁਐਸਚਨ ਜੀ ਇਹ ਅਜੇ ਇਹਨੂੰ ਕਿੰਨਾ ਨਮੋਸ਼ੀ ਬੇਇੱਜ਼ਤੀ ਤੇ ਅਲਟੀਮੇਟਲੀ ਉਹਦੀ ਮੌਤ ਇਹ ਉਹਦੇ ਪੁੱਤਰ ਨੂੰ ਦਿੱਤਾ ਜਿਹਨੂੰ ਅਸੀਂ ਰੱਬ ਤੋਂ ਦੁਆ ਮੰਗੇ ਕਿ ਲਿਖਿਆ ਸੀ ਦੋਨਾਂ ਭੈਣਾਂ ਨੇ, ਮਾਂ ਨੇ, ਪਿਓ ਨੇ, ਸਾਡੇ ਇੱਕ ਭਰਾ ਦੇ ਅਸੀਂ ਰੱਖੜੀ ਬੰਨ੍ਹ ਸਕੀਏ, ਸਾਡੇ ਇੱਕ ਪੁੱਤ ਦੇ ਇਹ ਉਸ ਪੁੱਤ ਨੇ ਉਹਨੂੰ ਦਿੱਤਾ ਤੇ ਸਾਨੂੰ ਦਿੱਤਾ। ਕਦੀ ਇਸ ਤੋਂ ਪੈਸਾ ਤਾਂ ਨਹੀਂ ਕਿਸੇ ਨੂੰ ਮੰਗਿਆ, ਨੂੰ ਪੁੱਛੋ। ਉਹ ਮੇਰੀ ਭਾਂਜੀ ਨੇ ਜਦ ਮੈਨੂੰ ਕਿਹਾ ਮੈਂ ਫਿਰ ਆਰਟੀਕਲ ਲੱਭਣਾ ਸ਼ੁਰੂ ਕੀਤਾ ਮੈਨੂੰ ਕਿਤੋਂ ਮਿਲੇ, ਕਿਉਂਕਿ ਮੈਂ ਪ੍ਰੂਫ ਲਿਆਣਾ ਚਾਹੁੰਦੀ ਸੀ ਤੁਹਾਡੇ ਸਾਹਮਣੇ। ਮੈਂ ਸ਼ਾਇਰੀ ਨਹੀਂ ਹਾਂ ਜਿਹੜਾ ਜੋ ਮੂੰਹ ਚਾਹੇ ਬੋਲੀ ਜਾਵਾਂ, मैं हर चीज का सबूत है मेरे को, जो कुछ मैं कह मैं वही नहीं बोलना। वो मेरे आर्टिकल बहुत देर बाद जाके लंबा ओली कॉपी है, वही तो सबको मिल जाएगी जो इन्हें किया। जो आर्टिकल मेरे को आया मैं फिर व्हाट्सएप पे मैसेज भेजा, सोचा तो की कर सो मेरे को फिर मैं जब मिलन गई 20 जनवरी ने दरवाजे नहीं खोले। ਹੁਣ ਮੈਨੂੰ नहीं समझ आती मेरे को ਹੋਰ ਕੀ ਰਸਤਾ ਹੈ ਵੀ ਮੈਂ ਆਪਣੀ ਮਾਂ ਦੇ ਲਈ ਉਹਦੇ ਨਾਮ ਤੇ ਜਿਹੜੇ ਇਹਨੇ ਧੱਬਾ ਲਾਇਆ ਮੈਂ ਉਹ ਕਿੱਦਾਂ ਕਲੀਅਰ ਕਰਾਂ। ਮੇਰੇ ਕੋਲ ਇੱਕ ਸਿਰਫ ਪ੍ਰੈਸ ਤੁਸੀਂ ਲੋਕ ਜਿਹੜੀ ਮੇਰੀ ਮਦਦ ਕਰ ਸਕਦੇ ਹੋ। ਇਹਦੇ ਤੋਂ ਆਨਸਰ ਲੈਣ ਮੈਨੂੰ ਪ੍ਰੂਫ ਦੇਵੇ ਜਿਹੜਾ ਇਹਨੇ ਕਿ ਇੱਕ ਚੀਜ਼ ਦਾ ਤੁਹਾਨੂੰ ਪ੍ਰੂਫ ਦੇਵੇ ਜੋ ਇਹਨੇ ਕਿਹਾ। ਜਦੋਂ ਵੀ ਤੁਹਾਡੇ ਸਾਹਮਣੇ ਆਉਂਦਾ ਹੈ ਤੇ ਦੇਖਦੀ ਹੁੰਦੀ ਹੈ ਨੈਟ ਤੇ ਕਈ ਵਾਰੀ ਕਾਨਫਰੰਸ ਇਹਦੇ ਨਾਲ 10 ਕੁ ਬੰਦੇ ਬੈਠੇ ਹੁੰਦੇ ਆ, ਤੁਹਾਨੂੰ ਸਭ ਨੂੰ ਪਤਾ ਢੇਰ ਲੱਗਿਆ ਹੁੰਦਾ ਕਾਗਜ਼ਾਂ ਦਾ। ਆਹ ਦੇਖੋ ਜੀ ਪ੍ਰੂਫ ਲਾ ਦੇ, ਆਹ ਦੇਖੋ ਜੀ ਮੈਂ ਤੁਹਾਨੂੰ ਪ੍ਰੂਫ ਦਿੰਦਾ, ਆਹ ਦੇਖੋ ਇੰਨੇ ਸਾਲ ਪੁਰਾਣਾ ਪ੍ਰੂਫ ਤੁਹਾਨੂੰ ਦਿੰਦਾ ਸਾਰਿਆਂ ਨੂੰ। ਹੁਣ ਤੁਸੀਂ ਪ੍ਰੂਫ ਮੰਗੋ ਉਸ ਤੋਂ ਜਿਹੜਾ ਤੁਹਾਨੂੰ ਦਿੰਦਾ
मेरा हमेशा प्रूफ लियाओ, प्रूफ दो जे मैंने दुआ सकते हो मेरी मां ने लिए न्याय। प्लीज मेरी हाथ जोड़ के बेनती है तुहानू सब तुसी प्रेस हो, तुसी इहनू बनाया है तो परसोना, क्योंकि तुहानू पता नहीं सी ये की है। मैं तो दोष नहीं दे रही, तुसी इहदा हर अक्षर जिहड़ा ने किया तुसी उहनू बाय कीता, ये सही है, क्योंकि असीं अज तक कदी बोलियां नहीं। मैं 70 साल दी हां, मेरे लिए बड़ा औखा है गल करनी, मेरी फैमिली की गल है, पर ये मेरी मां का सवाल है, मेरे मां प्यो की इज्जत का सवाल है, जिदे करके मैंने स्टेप लेना पिया तुहाडे लोगों के सामने। प्लीज प्लीज मेरी मदद करो, जे नू कोई भी गल है, इतराज है, कुछ भी है, ਤੁਹਾਡੇ ਲੋਕਾਂ ਦੇ ਸਾਹਮਣੇ ਮੈਂ ਡਿਬੇਟ ਕਰਨ ਨੂੰ ਤਿਆਰ ਹਾਂ, ਇਕੱਲੇ ਨਾਲ। ਹੁਣ ਟਾਈਮ ਚਲਾ ਗਿਆ, ਮੈਂ ਬੜੀ ਕੋਸ਼ਿਸ਼ ਕੀਤੀ ਵੀ ਮੇਰੇ ਇਕੱਲੀ ਨਾਲ ਤੂੰ ਗੱਲ ਕਰਦਾ ਪੁੱਤਰਾ। ਮੈਂ ਇਹਨੂੰ ਸ਼ਹਿਰੀ ਪੁੱਤ ਕਹਿੰਦੀ ਹਾਂ, ਮੈਂ ਤੇ ਮੇਰੀ ਭੈਣ ਨੇ ਕਦੀ ਇਹਨੂੰ ਭਰਾ ਨਹੀਂ ਕਿਹਾ, ਇਹ ਸਾਡਾ ਪੁੱਤ ਵਰਗਾ, ਬੜਾ ਕਿ ਇਹਨੂੰ ਸ਼ਹਿਰੀ ਪੁੱਤ ਨਾ ਕਰੇ, ਥੋੜਾ ਜਿਹਾ ਸੋਚ ਲੈ, तेरे तो कुछ मंगना नहीं कोई, ये कह दे एक बारी भी मेरी मां ने या पहला नहीं तेला भी मुझे। हाँ इन्हों कोई चीज की लोड़ है, इन्हें मैंने क्या मेरे भेजी है, जो तो चीज भेजदा फिर इन्हें व्हाट्सएप पे मैसेज आ यू आर अ जेम दीदी, वो तो मैं जेम हो गई, उन्हें मैं घर नहीं मैसेज, ठीक है। सो मैं बेनती कर रही हूं तुहाडे नाल, नाले मैं पंजाब की सारिया मावां भैनों को अपील करती है, मेरी मां चली गई, मेरी भैन चली गई, तुसी सारिया मेरिया मावां भैनों जिथे किते तुहानू मिलता है प्लीज पूछो तो अपनी मावां भैनों नाल की कीता, क्यों कीता, पैसे पीछे, एक ऐसे पीछे तो अपनी मां को राइट को हक ना देना, कोई तास कोई छोड़ बोलो, कोई पैसे पीछे तो वो अपनी मां को कह देना, अपनी भैन कह देना भी मैनू पैसे की बहुत भुख है, मैं तुहानू नहीं देना कुछ भी, ਅਸੀਂ ਤੇ ਤੋਂ ਬਾਹਰ ਕੇ ਸੁੱਟਦੇ ਨਹੀਂ ਸ਼ਹਿਰੀ, ਅਸੀਂ ਹੁਣ ਵੀ ਤੇ ਤੋਂ ਬਾਹਰ, ਸਾਨੂੰ ਨਹੀਂ ਚਾਹੀਦਾ ਤੇਰਾ ਪੈਸਾ, ਇਹ ਪੈਸਾ ਮੇਰੇ ਮਾਂ ਦੇ ਖੂਨ ਨਾਲ ਰੰਗਿਆ ਹੋਇਆ ਜਿਹੜਾ ਇਹ ਇੰਜੋਏ, ਮੈਨੂੰ ਨਹੀਂ ਚਾਹੀਦਾ ਆਪਣੇ ਮਾਂ ਦੇ ਪਿਓ ਦੇ ਖੂਨ ਦਾ ਪੈਸਾ, ਮੈਨੂੰ ਨਹੀਂ ਚਾਹੀਦਾ। ਅਸੀਂ ਆਪਣੀ ਮਿਹਨਤ ਕਰਕੇ ਆਪਣਾ ਗੁਜ਼ਾਰਾ ਕਰ ਰਹੇ ਹਾਂ, ਉਹ ਕਰਾਂਗੇ, ਪਰ ਮੈਨੂੰ ਜਵਾਬ ਦੇ ਦਿਓ ਰੱਬ ਦੇ। मैं सिर्फ तुम्हें गुजारिश करनी है, इसलिए मैं इत्थे आई हूं ते अपना मैं चंगा चुके एक अखीरी गल मैं जरूर कहना चाहूंगी, वो जीव जो गया मेरे भरावां, मेरे पुत्रा, एक घर तक डैन भी छड़ दी है, वो एक घर का पुत्रा डैन भी छड़ ते तू बहुत शुक्रिया ਤੁਹਾਡਾ ਸੁਣਨ ਲਈ, ਮੈਂ ਬਹੁਤ ਕੁਝ ਨਹੀਂ ਕਹਿਣਾ। सुमन जी एक सवाल है कि ਹੁਣ ਇਲੈਕਸ਼ਨ ਦਾ ਸਮੇਂ ਹੈ, ਹੋਣੀ ਕਿਉਂ ਪਹਿਲਾਂ ਕਿਉਂ ਨਹੀਂ ਹੈ, ਪਹਿਲਾਂ ਕਿਉਂ ਨਹੀਂ? ਇਹ ਤੁਸੀਂ ਸੁਣਿਆ ਜੋ ਮੈਂ ਕਿਹਾ, ਮੈਂ ਬਿਨਾਂ ਪ੍ਰੂਫ ਤੋਂ ਨਹੀਂ ਆਣਾ ਚਾਹੁੰਦਾ, ਮੈਨੂੰ ਆਰਟੀਕਲ ਫੋਨ ਲੱਗਾ, ਮੈਨੂੰ ਫੋਨ ਲੱਗਾ ਉਹ ਆਰਟੀਕਲ, ਫਿਰ ਮੇਰੇ ਕੋਲ ਗਈ ਆ ਵੀ ਤਰੀਕੇ ਦੇ ਨਾਲ ਗੱਲ ਕਰਨ ਲਈ ਵੀ ਮੈਨੂੰ ਇਹ ਕੰਮ ਕਰਨਾ ਨਾ ਪਏ, ਜਿਹੜਾ ਮੈਂ ਹੁਣ ਕਰ ਰਹੀ ਹਾਂ ਤਾਂ ਮੈਂ ਪਹਿਲਾਂ ਹੀ ਇਹਨੇ ਆਪਣੇ ਘਰ ਦੇ ਦਰਵਾਜ਼ੇ ਬੰਦ ਕੀਤੇ ਹੋਏ, ਇਹਦੇ ਨੌਕਰ ਤੱਕ ਘਰ ਦਾ ਦਰਵਾਜ਼ਾ ਨਹੀਂ ਖੋਲ੍ਹਦੇ, ਔਰ ਇਹ ਪਹਿਲੀ ਵਾਰੀ ਨਹੀਂ ਹੈ, ਬੜੇ ਸਾਲਾਂ ਤੋਂ ਚੱਲ ਰਿਹਾ ਹੈ, ਮੈਂ ਨਹੀਂ ਵੀ ਸ਼ਾਇਦ ਨੌਕਰ ਆ ਜਾਏ, ਨਾਲੇ ਮੇਰੇ ਕੋਲ ਪ੍ਰੂਫ ਹੋਣਾ ਚਾਹੀਦਾ, ਮੈਂ ਬਿਨਾਂ ਪ੍ਰੂਫ ਤੋਂ ਨਹੀਂ ਕਹਿ ਸਕਦਾ। ਮੈਂ ਹੁਣ ਤੁਸੀਂ
ਮੰਗ ਕੀ ਕਰ ਰਹੇ ਹੋ ਕਿ ਹੁਣ ਇਲੈਕਸ਼ਨਸ ਆ ਚੁੱਕੇ ਨੇ ਕਿ ਲੋਕੀ ਇਹਨਾਂ ਨੂੰ ਪੁੱਛਣ ਕਿ ਤੁਸੀਂ ਕੀ ਕੀਤਾ ਆਪਣੀ ਮਾਂ ਭੈਣ ਦੇ ਨਾਲ? ਮੈਂ ਪੋਲੀਟੀਕਲ ਬੰਦਾ ਨਹੀਂ ਹਾਂ। ਮੈਂ ਤਾਂ ਪਹਿਲਾਂ ਮੇਰਾ ਕਿਸੇ ਪੋਲੀਟੀਕਲ ਪਾਰਟੀ ਨਾਲ ਕੋਈ ਕੰਸਰਨ ਨਹੀਂ ਹੈ। ਇਹ ਮੇਰਾ ਫੈਮਿਲੀ ਮੈਟਰ। ਮੈਨੂੰ ਉਹਦੇ ਲਈ ਹੈਲਪ ਚਾਹੀਦੀ ਹੈ ਵੀ ਜੋ ਕੁਛ ਇਹਨੇ ਆਪਣੀ ਮਾਂ ਲਈ ਝੂਠ ਬੋਲਿਆ ਮੈਨੂੰ ਉਹਦਾ ਪ੍ਰੂਫ ਦੇਵੇ। ਉਹ ਸਟੇਟਮੈਂਟ ਐਕਚੁਅਲੀ ਦੱਸ ਦਿਓ, ਐਕਚੁਅਲੀ ਕਲੀਅਰ ਨਹੀਂ ਹੋ ਪਾ ਰਿਹਾ ਮੰਗ ਕੀ ਹੈ। ਮੰਗ ਕੀ ਉਹ ਸਟੇਟਮੈਂਟ ਕੀ ਸੀਗੀ? ਮੈਨੂੰ ਪ੍ਰੂਫ ਦੇਵੇ। ਇਹਨੇ ਲਿਖਿਆ, ਇਹਨੇ ਕਿਹਾ ਮੇਰੇ ਮਾਂ ਪਿਓ ਦੀ ਜੁਡੀਸ਼ੀਅਲ ਸੈਪਰੇਸ਼ਨ ਹੋਈ ਹੈ ਜਦੋਂ ਮੈਂ 2 ਸਾਲ ਦਾ ਸੀ। ਮੇਰੀਆਂ ਮਾਵਾਂ ਭੈਣਾਂ ਨਾਲ ਮੇਰਾ ਕੋਈ ਰਿਸ਼ਤਾ ਨਹੀਂ ਹੈ। ਆਹ ਫੋਟੋ ਮੈਂ ਤੁਹਾਨੂੰ ਦਿਖਾਈ ਹੈ 2 ਸਾਲ ਦਾ। ਇਹ ਦੇਖ, ਉਸ ਕਰਕੇ ਮੇਰੀ ਮਾਂ ਕਚਹਿਰੀ ਚ ਗਈ ਸੀ ਵੀ ਤੂੰ ਕਿਉਂ ਝੂਠ ਬੋਲ ਰਿਹਾ ਹੈ। ਔਰ ਮੈਂ ਸੋਚਦੀ ਇਹਨੇ ਸਿਰਫ ਪੈਸੇ ਪਿੱਛੇ ਉਹ ਬਿਆਨ ਦਿੱਤਾ ਸੀ ਵੀ ਮੇਰੀ ਮਾਂ ਜਿਹੜੀ ਹੈ ਉਹਨੂੰ ਮੈਂ ਜਦਾਦ ਚੋਂ ਕੱਢਦਾ, ਉਹਨੇ ਨਹੀਂ ਦਿੱਤਾ। ਇਹਨੇ ਜਦਾਦ ਚੋਂ ਕੱਢਿਆ ਉਹਨੂੰ, ਉਹਨੇ ਮੰਗਿਆ ਨਹੀਂ, ਅਸੀਂ ਦੇ ਦਿੱਤਾ। ਸੋ ਮੈਂ ਤੁਹਾਨੂੰ ਦੱਸਦਾ ਸਾਰਾ ਵੀ ਉਹਨੇ ਮੈਂ ਆਪਣੀ ਮਾਂ ਨੂੰ ਸੜਕ ਤੇ ਪੈਦਲ ਲੈ ਕੇ ਗਈਆਂ ਬੱਸ ਵਿੱਚ ਜਦ ਕਿ ਇਹਨੇ ਨਾ ਕਰਕੇ ਬੋਲ ਮੈਨੂੰ ਨਹੀਂ ਸਮਝ ਆਉਂਦੀ ਮੈਂ ਕੀ ਕਰਾਂ। ਜਦੋਂ ਇਤਨੇ ਸਾਲ ਪਹਿਲੇ ਜੀ ਉਹਨਾਂ ਨੇ ਸੈਪਰੇਸ਼ਨ ਕਰ ਦਿੱਤਾ ਤੇ ਉਹ ਅੱਜ ਉਹਦੇ ਆਰੋਪ ਕੀ ਲਗੇ? ਕੀ ਗੱਲ ਜੀ? ਮਾਮਲਾ ਤਾਂ ਬਹੁਤ ਪੁਰਾਣਾ ਹੈ ਜੀ। ਹਾਂਜੀ। ਸੈਪਰੇਸ਼ਨ ਵੀ ਉਹ ਬਹੁਤ ਪੁਰਾਣੀ ਹੋ ਗਈ। ਹੋਈ ਨਹੀਂ। ਤੁਸੀਂ ਗੱਲ ਸਮਝ ਲਓ ਦੀ ਕੋਸ਼ਿਸ਼ ਕਰੋ। ਮੈਂ ਜੋ ਕਹਿ ਰਹੀ ਹਾਂ ਮੈਨੂੰ ਪ੍ਰੂਫ ਦਵੇ ਸੈਪਰੇਸ਼ਨ ਦਾ ਜਿਹੜਾ ਇਹਨੇ ਕਿਹਾ ਝੂਠ ਬੋਲਿਆ। ਆਪਣੀ ਮਾਂ ਨੂੰ ਜਦਾਦ ਤੋਂ ਬੇਦਖਲ ਆਪਣੀਆਂ ਭੈਣਾਂ ਨੂੰ ਕਰਨ ਲਈ ਮੈਂ ਉਹ ਪ੍ਰੂਫ ਮੰਗ ਰਹੀ ਹਾਂ। ਦਵੇ ਮੈਨੂੰ ਪ੍ਰੂਫ ਜਿਹੜਾ ਮੇਰੀ ਮਾਂ ਮੰਗ ਰਹੀ ਸੀ ਜਿਹਦੇ ਲਈ ਉਹਨੇ ਕੇਸ ਕੀਤਾ। ਇਹ ਦਵੇ ਪ੍ਰੂਫ ਕਿਉਂ ਨਹੀਂ ਗਿਆ ਉਹਦੇ ਨਾਲ? ਮੈਨੂੰ ਪ੍ਰੂਫ ਲੈ ਦਿਓ ਪਲੀਜ਼। ਜੇ ਮੇਰੀ ਮਾਂ ਦੀ ਇੱਜ਼ਤ ਜਿਹਦੇ ਲਈ ਉਹਨੇ ਆਪਣੀ ਜਾਨ ਦਿੱਤੀ, ਮੈਂ ਸਿਰਫ ਉਹਦਾ ਬਿਆਨ ਚਾਹਨੀ ਹਾਂ। ਮੈਨੂੰ ਕਹਾ ਸਿੱਧੂ ਸਾਹਿਬ ਨੇ ਕਿਹਾ ਇਹ ਬਿਆਨ ਪਹਿਲੀ ਵਾਰ ਦਿੱਤਾ ਜੀ? ਬੇਟਾ ਮੇਰੀ ਗੱਲ ਸੁਣੋ। ਮੇਰੀ ਗੱਲ ਮੈਨੂੰ ਅੱਗੇ ਨਹੀਂ ਆ ਰਿਹਾ। ਮੈਂ ਜੋ ਆ ਰਿਹਾ? ਨੌਲੇਜ ਹੈ ਮੈਂ ਤੁਹਾਨੂੰ ਦੱਸਦਾ। ਇਹ ਹੁਣ ਤੁਸੀਂ ਪ੍ਰੈਸ ਵਾਲੇ ਤੁਹਾਡੇ ਕੋਲ ਬਹੁਤ ਪਾਵਰ ਹੈ। ਇਹ ਹੁਣ ਤੁਸੀਂ ਦੇਖ ਲਓ ਪਹਿਲਾਂ ਦਿੱਤਾ ਬਾਅਦ ਚ ਦਿੱਤਾ ਕਿੰਨੇ ਦਿੱਤੇ ਮੈਨੂੰ। ਜਿਹੜੀ ਚੀਜ਼ ਮੈਂ ਤੁਹਾਨੂੰ ਉਹ ਦੱਸਣੀ ਹੈ ਜਿਹੜੀ ਮੈਨੂੰ ਪਤਾ। ਮੈਂ ਸ਼ਹਿਰੀ ਨਹੀਂ ਹਾਂ ਜਿਹੜਾ ਐਵੇਂ ਝੂਠ ਬੋਲਦਾ। नहीं, ये सवाल इसलिए पूछा गया जी कि ये पुराना है नया है। ये जे किधरे पुराना है तब उदी आज वजह क्या डिस्क्लोज कर दी ते जे नवा है तो वो आज पता चल ਇਹ रहा है। ਡਿਸਕਲੋਜ਼ ਹੋਈ ਹੋਈ ਹੈ। ਮੇਰੀ ਮਾਂ ਨੇ ਕੇਸ ਕੀਤਾ ਹੋਇਆ, ਉਹ ਮਰ ਗਈ। ਮੈਂ ਹੁਣ ਨਹੀਂ ਡਿਸਕਲੋਜ਼ ਕਰ ਰਹੀ। ਮੈਂ ਪੁਰਾਣਾ ਮੁੱਦਾ ਜਿਹਦੇ ਕਰਕੇ ਉਹ ਵਾਰਸਾਂ ਦੀ ਤਰ੍ਹਾਂ ਮਰ ਗਈ ਮੈਂ ਉਹਨੂੰ ਦੁਬਾਰਾ ਚੱਕ ਰਹੀ ਹਾਂ ਜਿਹੜਾ ਉਹ ਚਾਹੁੰਦੀ ਸੀ। ਮੇਰਾ ਨਾਮ ਕਲੀਅਰ। ਤੁਹਾਡੇ ਕਹਿਣ ਦਾ ਮਤਲਬ ਹੈ 1987 ਚ ਇੱਕ ਆਰਟੀਕਲ ਛਪਦਾ ਹੈ ਜਿਸ ਦੇ ਵਿੱਚ ਇਹ ਕਹਿੰਦੇ ਨੇ ਕਿ 2 ਸਾਲ ਦਾ ਜਦੋਂ ਮੈਂ ਸੀ ਉਦੋਂ ਸੈਪਰੇਸ਼ਨ ਹੋ ਗਈ ਸੀ, ਲੇਕਿਨ ਇਹ ਝੂਠੀ ਸਟੇਟਮੈਂਟ ਸੀ ਤੁਹਾਡੀ ਮਾਂ ਨੂੰ ਔਰ ਤੁਹਾਨੂੰ ਜਿਹੜਾ ਜਾਇਦਾਦ ਤੋਂ ਬੇਦਖਲ ਕਰਨ ਦੇ ਲਈ। ਤੇ ਉਹਦਾ ਹੁਣ ਤੁਸੀਂ ਪ੍ਰੂਫ ਮੰਗ ਰਹੇ ਹੋ ਕਿ ਇਹ ਝੂਠੀ ਸਟੇਟਮੈਂਟ ਕਿਉਂ ਹੈ? मैं पूछ रही हूं आज क्यों दे रहे हैं स्टेटमेंट? अच्छा ये स्टेटमेंट ਤੁਸੀਂ ਅੱਜ ਕਿਉਂ ਦੇ ਰਹੇ ਹੋ? ਮੈਨੂੰ ਜਦੋਂ ਭਾਈ ਸਾਹਿਬ ਉਹ ਲਿੰਕ ਮਿਲੇਗਾ ਮੈਂ ਤਾਂ ਹੀ ਤੁਹਾਨੂੰ ਦੱਸੂਗੀ ਕਿ ਮੇਰੇ ਹੱਥ 'ਚੋਂ ਹੈ ਹੀ ਨਹੀਂ ਇਹਦਾ ਪ੍ਰੋਪਰਟੀ ਸਟੇਟਮੈਂਟ। ਕੋਈ ਕਾਨੂੰਨੀ ਕਾਰਵਾਈ ਕਰ ਰਹੇ ਹੋ ਤੁਸੀਂ? ਕਹਿ ਰਹੇ ਮੈਂ ਕੁਛ ਨਹੀਂ ਕਰ ਰਹੀ, ਮੇਰੀ ਮਾਂ ਨੇ ਕੀਤਾ। ਮੈਂ ਤੁਹਾਡੇ ਕੋਲ ਆ ਪਹਿਲੀ ਵਾਰੀ ਆਈ ਹਾਂ ਕਿਉਂਕਿ ਮੈਨੂੰ ਆਰਟੀਕਲ ਹੁਣ ਮਿਲਿਆ। ਇਹ 87 ਦਾ ਆਰਟੀਕਲ ਹੈ ਜੀ। 87 ਦਾ ਇਹ ਸਾਰੇ ਤੁਸੀਂ ਕਾਪੀ ਲੈ ਸਕਦੇ ਹੋ ਸਾਰਿਆਂ ਦੇ ਕੋਲ ਕਾਪੀ। सामने बस ਇਹ ਨੇ ਇੰਡੀਆ ਟੁਡੇ ਨੂੰ ਦਿੱਤੀ ਹੈ मैम सामने ਜਿਹਦੇ ਚ ਇਹਨੇ ਕਿਹਾ ਮੈਂ 2 ਸਾਲ ਦਾ ਸੀ ਜਦੋਂ ਮੇਰੇ ਮਾਂ ਪਿਓ नीचे करो मैम, नीचे करो। हाँ नीचे ਦੇਸ਼ ਦਾ ਇਲੈਕਸ਼ਨ ਹੋ ਗਈ ਤੇ ਮੇਰੀ ਮਾਂ ਦੇ ਭੈਣਾਂ ਨਾਲ ਮੇਰਾ ਕੋਈ ਲਿੰਕ ਨਹੀਂ ਹੈ। ਮੈਡਮ ਤੁਹਾਨੂੰ ਇਹ ਪਤਾ ਹੈ ਇਸ ਦੇ ਨਾਲ ਨਵਜੋਤ ਸਿੰਘ ਸਿੱਧੂ ਦਾ ਕਿੰਨਾ ਵੱਡਾ ਨੁਕਸਾਨ ਹੋ ਜਾਏਗਾ? ਤੁਹਾਨੂੰ ਇਸ ਚੀਜ਼ ਦੀ ਗੱਲ ਸਮਝ ਹੈ ਵੀ ਜਿਹੜੀ ਤੁਸੀਂ ਸਟੇਟਮੈਂਟ ਦੇ ਰਹੇ ਹੋ ਇਸ ਦੇ ਨਾਲ ਨਵਜੋਤ ਸਿੰਘ ਸਿੱਧੂ ਦਾ ਕਿੰਨਾ ਵੱਡਾ ਨੁਕਸਾਨ ਹੋਵੇਗਾ?
ਤੁਸੀਂ ਮੇਰੇ ਤੋਂ ਇਹ ਸਵਾਲ ਪੁੱਛਣ ਦੀ ਬਜਾਏ ਤੁਸੀਂ ਨਵਜੋਤ ਸਿੰਘ ਨੂੰ ਪੁੱਛ ਸਕਦੇ ਹੋ ਜਦ ਤੇਰੀ ਭੈਣ ਤੈਨੂੰ ਮਿਲਣ ਆਈ ਸੀ, ਜਦ ਤੇਰੀ ਭੈਣ ਤੈਨੂੰ WhatsApp ਤੇ ਮੈਸੇਜ ਭੇਜੀ ਸੀ ਕਿ ਤੂੰ ਕੀ ਕਰ ਰਿਹਾ ਆਪਣੀ ਫੈਮਿਲੀ ਨਾਲ, you are a cruel person, what you are doing to your family। ਜਦ ਤੂੰ ਆਪਣੀ ਭੈਣਾਂ ਨੂੰ ਨੌਕਰਾਂ ਦੇ ਹੱਥ ਜਾਂ ਜਸਬੀਰ ਕੌਰ ਕਹਿ ਦਿੰਦੀ ਸੀ ਮੈਂ ਸੁੱਤੀ ਪਈ ਆ, ਚਾਬੀ ਨਹੀਂ ਮੈਂ ਦੇਣੀ, ਦਰਵਾਜ਼ਾ ਨਹੀਂ ਖੁੱਲ੍ਹਣਾ, ਤੂੰ ਉਹਦਾ ਕੁਛ ਕੀਤਾ ਸੀ ਵੀ ਉਹ ਇਹ ਕੁਐਸਚਨ ਤੁਸੀਂ ਉਹਨੂੰ ਪੁੱਛੋ, ਮੈਨੂੰ ਪੁੱਛਣ ਦੀ ਬਜਾਏ ਮੈਨੂੰ ਮਜਬੂਰ ਕੀਤਾ ਗਿਆ। ਮੈਂ ਕਿਸੇ ਇਲੈਕਸ਼ਨ ਵਿੱਚ ਨਹੀਂ ਤੁਸੀਂ ਸ਼ਹਿਰੀ ਦੀ ਮਾਮਲੇ ਤੁਹਾਨੂੰ ਜਸਬੀਰ ਕੌਰ ਨਹੀਂ ਪਤਾ ਜਿਹੜੀ ਉਸ ਘਰ ਦੀ ਸਭ ਕੁਛ ਹੈ, ਇਹਦੀ ਸੱਸ ਜਿਹਦੇ ਕਰਕੇ ਕੋਈ ਚੱਲਦਾ ਹੀ ਨਹੀਂ, ਉਹਦਾ ਨਹੀਂ ਪਤਾ। ਉਹਦੇ ਬਿਨਾਂ ਕੋਈ ਚੱਲ ਨਹੀਂ ਸਕਦਾ, ਘਰ ਵੜ ਨਹੀਂ ਸਕਦਾ। Ma'am, we would like to know properly the key values ਮੈਂ ਕੁਛ ਨਹੀਂ ਜਾਣਦਾ ਭਾਈ ਸਾਹਿਬ, ਚੀਜ਼ਾਂ ਸੀਗੀਆਂ, ਘਰ ਸੀ, ਜ਼ਮੀਨ ਸੀ, ਭਾਈ ਸਾਹਿਬ ਜਿਹਦੇ ਤੋਂ ਮੈਂ ਕੁਛ ਨਹੀਂ, ਮੈਨੂੰ ਅਸੀਂ ਕਦੀ ਇतना ਸੋਚਿਆ ਨਾ, ਮੇਰੀ ਮਾਂ ਨੇ ਕਦੀ ਸੋਚਿਆ। ਮੈਨੂੰ ਇਹ ਪਤਾ ਹੈ ਘਰ ਸੀ, ਕੋਠੀ ਸੀ, ਜਾਇਦਾਦ ਸੀ, ਜ਼ਮੀਨ ਸੀ, ਮੈਨੂੰ ਨਹੀਂ ਪਤਾ ਉਹਦੀ ਕੀ, ਮੇਰੇ ਪਿਓ ਦੀ ਪੈਨਸ਼ਨ ਪਈ ਸੀ, ਜ਼ਮੀਨ ਕਿੱਥੇ ਸੀ, ਕਿੰਨੀ ਸੀ, ਮੇਰੇ ਨਾਗਦਾਰ ਕੇ ਨਾਭੇ ਦੇ ਸੀ, ਮੈਨੂੰ ਨਹੀਂ ਇੰਨੀ ਡਿਟੇਲ ਪਤਾ। ਉਹਦੇ ਨੇੜੇ ਜਿਹੜੇ ਹੋਣ one house you have in Patiala which ਹਾਂਜੀ, ਜਿਹੜੇ ਮੇਰੇ ਮਾਂ ਪਿਓ ਨੇ ਆਪ ਬਣਵਾਇਆ। ਬਹੁਤ ਤੇਜ਼ ਹੈ। ਸੋ ਇਹਨੇ ਹੁਣ ਵੀ ਜਗਬਾਣੀ ਨੂੰ 5-6 ਦਿਨ ਹੋਏ ਇੱਕ ਬਣਾਈਏ ਟੇਪ ਦਿੱਤੀ ਹੈ, ਇਹਨੇ ਇੰਟਰਵਿਊ ਦਿੱਤੀ ਹੈ, ਮੈਂ ਇੱਥੇ ਸੀ ਜਦੋਂ ਇਹਨੇ ਕੀਤੀ ਹੈ। ਉਹਦੇ ਵੀ ਜੋ ਕੁਛ ਇਹਨੇ ਕਿਹਾ ਆਪਣੇ ਮਾਂ ਪਿਓ ਬਾਰੇ 100% ਝੂਠ, 120% ਝੂਠ। ਉਹਦੇ ਵਿੱਚ ਵੀ ਆਖਿਆ ਜੀ ਇਹ ਤੁਸੀਂ ਦੇਖੋ, ਤੁਸੀਂ ਮੀਡੀਆ ਵਾਲੇ ਦੇਖ ਲਓ ਜਗਬਾਣੀ YouTube ਸੁਮਨ ਜੀ, ਇਹ ਆਰਟੀਕਲ ਤੁਸੀਂ ਕਿੱਦਾਂ ਤੁਹਾਨੂੰ ਮਿਲਿਆ ਹੈਗਾ, ਕਿੰਨੀ ਮੁਸ਼ਕਲ ਕਰਨੀ ਦੀ ਕੋਈ ਆਰਟੀਕਲ ਲਗਾਈ ਸੀ ਜਾਂ ਕਿੰਨੇ ਸਰੂਪ ਤੋਂ ਜਾ ਕੇ ਲੈ ਕੇ ਆਏ? ਮੈਨੂੰ ਇਹਨਾਂ ਨੇ ਬਹੁਤ ਮੁਸ਼ਕਲ ਕਰਨੀ ਪਈ ਜਦੋਂ ਮੇਰੀ ਭੈਣ ਦੀ ਡੈਥ ਹੋਈ 13 ਦੇ ਵਿੱਚ। ਮੈਨੂੰ ਕਿਸੇ ਨੇ E9 ਦੀ ਨਿਊਜ਼ ਵਾਲਿਆਂ ਦੇ ਨਾਲ ਮਿਲਾਇਆ, ਮੈਂ ਨਹੀਂ, ਉਹਨਾਂ ਨੇ ਮੇਰੀ ਇੰਟਰਵਿਊ ਨਹੀਂ, ਇਹਨਾਂ ਨੇ ਮੈਂ ਨਹੀਂ ਆਪਣੇ ਭਰਾ ਦੇ ਬਾਰੇ ਕੁਝ ਕਿਹਾ। ਮੈਂ ਉਹਨੂੰ ਕਿਹਾ ਇਹਨਾਂ ਨੂੰ ਵੀ ਮੈਨੂੰ ਕੋਈ ਇੰਡੀਆ ਟੁਡੇ ਦਾ ਬੰਦਾ ਮਿਲ ਸਕਦਾ, ਮੈਂ ਇੰਡੀਆ ਟੁਡੇ ਤੋਂ ਆਪਣੇ ਭਰਾ ਦਾ ਇੰਟਰਵਿਊ ਕਰਨਾ। ਉਹਨੇ ਮੈਨੂੰ ਇੰਡੀਆ ਟੁਡੇ ਵਾਲੇ ਦਾ ਨੰਬਰ ਭੇਜਿਆ, ਉਹ ਬੰਦੇ ਨੇ ਮੈਨੂੰ ਲਿੰਕ ਦਿੱਤਾ ਇੰਡੀਆ ਟੁਡੇ ਦਾ ਪੁਰਾਣਾ, ਵੀ ਤੁਸੀਂ 86 ਤੋਂ ਮੈਂ ਗਿਆ ਸੀ 86 ਤੋਂ ਮੈਨੂੰ ਲਿੰਕ ਭੇਜੋ ਤਾਂ ਕਿ ਮੈਂ ਲੱਭ ਸਕਾਂ। ਉਹਨੇ ਮੈਨੂੰ ਲਿੰਕ ਭੇਜਿਆ, ਮੈਂ ਬੜੀ ਲੱਭਣ ਦੀ ਕੋਸ਼ਿਸ਼ ਕੀਤੀ, 2 ਸਾਲਾਂ ਲਿੰਕ ਰੱਖਿਆ, ਮੈਨੂੰ ਨਹੀਂ ਲੱਭਾ। ਮੈਂ ਹੋਰ ਬੜੇ ਬੰਦਿਆਂ ਦੀ ਮਦਦ ਮੰਗੀ ਵੀ ਪਲੀਜ਼ ਰੱਬ ਦੇ ਵਾਸਤੇ ਮੈਨੂੰ ਕੋਈ ਨਾ ਇੰਟਰਵਿਊ ਕਢਾ ਦਿਓ ਤਾਂ ਕਿ ਮੈਂ ਇਹਨੂੰ ਦਿਖਾ ਸਕਾਂ। ਮੈਂ ਇਹਨੂੰ ਦਿਖਾਣੀ ਸੀ ਬੇਸਿਕਲੀ, ਮੈਂ ਇਹਨੂੰ ਪੁੱਛਣਾ ਸੀ ਵੀ ਆ ਜੋ ਕੁਝ ਕਿਹਾ ਇਹ ਸੱਚ ਹੈ ਬੇਟਾ ਕਿ ਝੂਠ ਹੈ, ਮੈਨੂੰ ਦੱਸ। ਆਪਾਂ ਦੋਨੋਂ ਭੈਣ ਭਰਾ ਬੈਠੇ ਆ, ਮੈਂ ਇਹਦੇ ਲਈ ਕੱਢੀ ਸੀ, ਮੈਂ ਤੁਹਾਡੇ ਲਈ ਨਹੀਂ ਸੀ ਕੱਢੀ। ਮੈਂ ਮੀਡੀਆ ਚਾਲ ਲਈ ਨਹੀਂ ਸੀ ਕੀਤੀ, ਮੈਂ ਆਪਣਾ ਝੱਗਾ ਚੱਕ ਰਹੀ ਹਾਂ। ਤੁਹਾਨੂੰ ਲੱਗਦਾ ਮੈਨੂੰ ਫੀਲਿੰਗ ਹੋ ਰਿਹਾ ਮੇਰੇ ਪਰਿਵਾਰ ਦਾ ਝੱਗਾ ਚੱਕ ਮੇਰਾ ਢਿੱਡ ਨੰਗਾ ਹੋ ਰਿਹਾ, ਮੇਰਾ ਬੱਚਾ ਵੱਡਾ ਭਰਾ ਨਾ। ਕਦੀ ਵੀ ਤੁਸੀਂ ਕਹਿ ਰਹੇ ਹੋ ਜੁਡੀਸ਼ੀਅਲ ਸੈਪਰੇਸ਼ਨ ਕਦੀ ਵੀ ਨਹੀਂ ਹੋਈ, ਕਦੀ ਵੀ ਨਹੀਂ ਹੋਈ। ਸੁਮਨ ਜੀ, ਤੁਸੀਂ ਦੱਸੋ ਲੋਕਾਂ ਨੂੰ ਵੀ ਨਵਜੋਤ ਸਿੰਘ ਸਿੱਧੂ ਕਿੱਦਾਂ ਦਾ ਬੰਦਾ? ਲੋਕੀ ਮੈਨੂੰ ਇਹਨੂੰ ਪਤਾ ਹੈ, ਤੁਸੀਂ ਦੇਖੋ ਮੇਰਾ ਭਰਾ ਮੇਰੇ ਬੱਚਿਆਂ ਵਰਗੇ, ਮੈਂ ਉਹਦੇ ਬਾਰੇ ਮਾੜਾ ਵੀ ਨਹੀਂ ਕਹਿ ਸਕਦੀ, ਮੈਂ ਨਹੀਂ ਕਹਿ ਸਕਦੀ। ਉਹ ਮੇਰਾ ਭਰਾ, ਇੱਕੋ ਭਰਾ, ਔਰ ਮੇਰੇ ਬੱਚਿਆਂ ਵਰਗਾ, ਮੈਂ ਉਹਦੇ ਲਈ ਕੋਈ ਮਾੜਾ ਨਹੀਂ ਕਹਿ ਸਕਦਾ। ਮੈਨੂੰ ਸਿਰਫ ਆਪਣੀ ਮਾਂ ਲਈ ਜਸਟਿਸ ਚਾਹੀਦਾ। That's it। ਤੁਸੀਂ ਇੰਡੀਆ ਦਾ ਆਏ ਸੀ, ਲੋਕੀ ਵਿਸ਼ਵਾਸ ਕਰਨ ਜਾਂ ਨਾ ਕਰਨ, ਇਹ ਲੋਕਾਂ ਦੇ ਇਹ ਭਰਾ ਮੇਰੇ ਹੋ, ਭੈਣਾਂ ਮੇਰੀ ਹੋ, ਇਹ ਲੋਕਾਂ ਦੇ ਉੱਤੇ ਆ। ਮੈਂ ਕਿਸੇ ਨੂੰ ਕੁਝ ਮੈਂ ਤਾਂ ਸਿਰਫ ਹੱਥ ਬੰਨ ਮੈਡਮ ਜੀ US ਕਿੱਥੇ ਮਦਦ ਮੰਗ ਰਹੀ ਹਾਂ, ਇਹ ਤੁਹਾਡੇ ਤੇ ਆ, ਯਕੀਨ ਕਰਨਾ ਨਹੀਂ ਕਰਨਾ। US ਕਿੰਨੀ ਦੇਰ ਪੜ੍ਹੇ?
मतलब इंडिया ਤੁਸੀਂ यूएस कितने रह रहे हो जी? मैं इंडिया 13 जनवरी ਨੂੰ ਆਈ ਸੀ। मैं हर साल आनी है इत्थे। मैं 90 ਦੀ ਉੱਥੇ गई हुई हाँ। 89 ਚ मेरी मां ਦੀ डेथ हुई सितंबर। मैं फरवरी 90 चली गई। मैं ते मेरा घर वाला ਪਹਿਲਾਂ ਹੀ ਉੱਥੇ ਸੀ। ਉਹਦੇ ਕੋਲ ਗ੍ਰੀਨ ਕਾਰਡ ਸੀ, ਉਹਨੇ ਡਾਕਟਰੀ ਪਾਸ ਕੀਤੀ ਹੋਈ ਸੀ ਉੱਥੇ। ਉਹਦੇ ਬੇਸ ਤੇ ਮੈਨੂੰ ਤੋਂ ਗ੍ਰੀਨ ਕਾਰਡ ਮਿਲਿਆ ਤੇ ਮੈਂ ਚਲੀ ਗਈ। यूएस कितने रहते हो जी? ਅਸੀਂ ਰਹਿੰਦੇ ਹਾਂ ਰੌਚੈਸਟਰ ਨਿਊਯਾਰਕ। ਨਾਇਗਰਾ ਫਾਲ ਦੇਖੋ 15 ਸਾਲ ਤੋਂ ਪਿਛਲੇ 15 ਸਾਲ ਤੇ ਮੈਂ ਹਰ ਸਾਲ ਇੱਥੇ ਆਉਂਦੀ ਸੀ। ਤੁਸੀਂ ਉੱਥੇ ਬਿਜ਼ਨਸ ਕਰਦੇ ਹੋ? ਵਾਟ ਡੂ ਯੂ ਡੂ ਮੈਮ? ਮੈਂ ਕੁਝ ਨਹੀਂ ਕਰਦੀ ਜੀ, ਮੇਰਾ ਘਰ ਵਾਲਾ ਡਾਕਟਰ ਹੈ। ਮੈਂ ਪਿਛਲੇ 10-12 ਸਾਲ ਤੋਂ ਕੋਈ ਨੌਕਰੀ ਨਹੀਂ ਕਰਦੀ। ਰੱਬ ਨੇ ਸਾਨੂੰ ਵਾਹਿਗੁਰੂ ਨੇ ਮਿਹਰ ਕੀਤੀ ਹੈ। ਸਾਡੇ ਹੱਥਾਂ ਨੂੰ ਨਾ ਮਾਸੀ ਜਦੋਂ ਮੀਆਂ ਬੀਬੀ ਇੱਥੋਂ ਗਏ ਸੀ, ਸਾਡੀ ਜੇਬ 'ਚ $80 ਸੀ। $80 ਲੈ ਕੇ ਅਸੀਂ ਨਿਊਯਾਰਕ ਉਤਰੇ ਸੀ, ਦੋਨੋਂ ਮੀਆਂ ਬੀਬੀ। ਅਸੀਂ ਦੋਨੋਂ ਡਾਕਟਰ ਸੀ ਇੱਥੇ। ਸਾਡੀ ਉੱਥੇ ਕੋਈ ਫੈਮਿਲੀ ਮੈਂਬਰ ਨਹੀਂ ਸੀ ਵੀ ਸਾਨੂੰ ਕੋਈ ਸਪੋਰਟ ਹੋਵੇ। ਇਹਦੇ ਕੋਲ ਲੱਖਾਂ ਕਰੋੜਾਂ ਸੀ ਉਦੋਂ ਵੀ। ਕਦੀ ਇਸ ਤੋਂ ਮੰਗਿਆ, ਕਦੀ ਇਹਨੂੰ ਜਿਤਾਇਆ ਵੀ ਸ਼ਹਿਰੀ ਸਾਨੂੰ ਲੋੜ ਹੈ। ਮੇਰੀ ਭੈਣ ਇੱਥੇ ਅੰਨੀ ਸੀ ਆਲਮੋਸਟ, ਇਹਨੂੰ ਪਤਾ ਸੀ। ਉਹਨੇ ਮੰਗਿਆ ਇਸ ਤੋਂ ਕੁਝ। व्हाट्स हर नेम जी? मेरी भैन का नाम सी मिसेस नीलम महाजन। मेरी मां हिंदू सी निर्मल ते मेरा प्यो सरदार भगवंत। मेरी नानी कुमार मंडी सी विधो लेडी। उन्हें अपना घर बनाया सी शाम सिंह रोड पे। उन्हें अपने घर के पीछे जिन्ने घर की जमीन सी 300 गज उन्नी जमीन पीछे लेके उन्हें मंदिर बनाया। किसी तो एक पैसा नहीं लेता, आप अपना जितना मर्जी चंदा इकट्ठा करके जितना मर्जी उन्हें मंदिर बना के दान देता। वो मंदिर खाले की मूर्ति लगी, फोटो लगी हुई है। माता को शल्या देवी मंदिर के अंदर ਜਿਹੜੀਆਂ ਹੀ ਗੱਲਾਂ ਕਰਦਾ ਹੈ ਤੂੰ ਕਰ ਪੁੱਤਰਾ, ਰੱਬ ਤੈਨੂੰ ਖੋਜ ਦੇ। ਵਾਹਿਗੁਰੂ ਬਣਾਈਆਂ ਕਰਨੀਆਂ। ਵਾਹਿਗੁਰੂ ਇਹਨੂੰ ਖੋਲ, ਇਹਦੀ ਪੈਸੇ ਦੀ ਭੁੱਖ ਨਾ ਲੱਗੇ, ਕਿਸੇ ਤਰੀਕੇ ਮੁਕਦੀਆਂ ਮੁਕਾ ਇਹਨੂੰ ਖੋਲ ਦੇ। ਪਰ ਮੇਰੇ ਮਾਂ ਦਾ ਨਾਮ ਨਾ ਝੂਠ ਨਾ ਬੋਲੇ। ਹੁਣ ਆਪਣੀ ਜ਼ੁਬਾਨ ਨੂੰ ਲਗਾਮ ਦੇ ਲੱਗ ਸਾਨੂੰ आज ही का अमित भाई कोई सवाल है? वन करा दो। आज एक ਸੁਮਨ ਜੀ, ਤੁਸੀਂ ਪਟਿਆਲੇ ਵਾਲੇ ਘਰ ਗਏ ਜੀ? ਕਿਉਂਕਿ ਉਹ ਤਾਂ ਪਤਾ ਜਲਦੀ ਘਰ ਹੈ। ਮੈਨੂੰ ਕਿਤੇ ਵੜਨ ਦੀ ਇਜਾਜ਼ਤ ਨਹੀਂ ਹੈ। ਨਾ ਮੇਰੀ ਭੈਣ ਨੂੰ ਸੀ ਕਿਤੇ ਵੀ ਕਿਸੇ ਘਰ ਵਿੱਚ ਅਸੀਂ ਨਹੀਂ ਜਾ ਸਕਦੀਆਂ ਜਿੱਥੇ ਸਾਡਾ ਬਚਪਨ ਬੀਤਿਆ। अमित भाई ਅਸੀਂ ਨਹੀਂ ਉੱਥੇ ਜਾ मैडम बार बार आप कह रहे हो कि पॉलिटिकल नहीं है, लेकिन आपको पता है चुनाव है और आज ही खत्म कर दो। मेरी गल सुनो। ਕਿਹੜਾ ਟਾਈਮ ਸਹੀ ਟਾਈਮ ਹੋ ਸਕਦਾ ਹੈ ਆਪਣਾ ਚੰਗਾ ਚੱਕਣ ਲਈ? ਮੈਨੂੰ ਉਹ ਦੱਸੋ, ਤੁਸੀਂ ਦੱਸੋ ਵੀ ਜਦੋਂ ਕਿਸੇ ਨੇ ਆਪਣਾ ਚੰਗਾ ਚੱਕੇ ਆਪਣਾ ਢਿੱਡ ਨਾ ਕਿਹੜਾ ਟਾਈਮ ਹੈ ਉਹਦੇ ਲਈ ਵੀ ਉਹ ਕਰੇ? ਮੈਂ ਤੁਹਾਡੇ ਤੋਂ ਪੁੱਛਾਂ। ਚਲੋ ਮੈਂ ਤਾਂ ਤੁਸੀਂ ਕਹਿੰਦੇ ਇਲੈਕਸ਼ਨ ਹੈ, ਮੈਨੂੰ ਤੁਸੀਂ ਦੱਸੋ ਕਿਹੜਾ ਟਾਈਮ ਚੰਗਾ ਹੈ ਇੱਕ ਮਾਂ ਲਈ, ਇੱਕ ਭੈਣ ਲਈ ਵੀ ਆਪਣਾ ਚੱਕਾ ਚੱਕ ਕੇ ਆਪਣਾ ਢਿੱਡ ਨੰਗਾ ਕਰੇ? ਮੈਨੂੰ ਪੁੱਛਣ ਦੀ ਬਜਾਏ ਤੁਸੀਂ ਜਵਾਬ ਦਿਓ ਮੈਨੂੰ। ਰੱਬ ਨੂੰ ਹੁਣ ਬਸ ਪਲੀਜ਼ ਨੋ ਮੋਰ ਕੁਐਸਚਨ। ਜੀ